व्यूअर्स वेलकम बैक ऑन प्रोग्राम। सो व्यूअर्स हुण आपां अखीरले सैगमेंट दे विच गलबात करन जा रहे हैं मलेशिया के हवाले नाल कि मलेशिया एक मुस्लिम मैजोरिटी मुल्क है और 1870 विच सिख पुलिस ब्रिटिश कमांड थले उस वेले दे मलाया मुल्क विच गई सी। सिखां नूं मलेशिया विच रहिंदियां लगभग 150 साल हो चलिया है। 1.5 लाख के करीब सिख मलेशिया विच रहिंदे हन अते मलेशिया विच 150 के करीब गुरुद्वारा साहिबान भी हैं। सो मलेशिया के सिखां ने हर खेतर विच जड़ियां ने वो मल्लां मारियां ने। मलेशिया की परक स्टेट के सुल्तान नाजरीन मुइज़ुद्दीन शाह ने सिखां की तारीफ करदियां कहा है कि सिख कौम हर उच्ची तो उच्ची चोटी नूं सर कर सकती है। सो उस बारे आपां विचार चर्चा करन जा रहे हैं और नारी गुरबाणी विचारां की सांझी तुलना पाई जाएगी। सो असीं चाहांगे कि तुसां नाल इसे तरह ही बने रहना। देखण सुणन लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो 70ਵਿਆਂ 'ਚ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਿੱਖ ਸੋ ਕਾਲਡ ਸੈਕੂਲਰ ਮੁਲਕਾਂ 'ਚ ਗਏ ਨੇ ਵੈਸਟ ਦੇ ਵਿੱਚ ਔਰ ਅਮਰੀਕਾ 'ਚ, ਉਹ ਸਿੱਖੀ ਵੈਲਿਊਜ਼ ਦੇ ਵਿੱਚ ਢਿੱਲੇ ਨੇ ਕਿਉਂਕਿ ਜਿਹੜਾ ਸਮਾਜ ਦਾ ਓਵਰਆਲ ਪੈਟਰਨ ਹੈ ਉਹ ਮਜ਼ਹਬ ਨੂੰ ਜਿਹੜਾ ਹੈ ਉਹ ਉਤਸ਼ਾਹਿਤ ਨਹੀਂ ਕਰਦਾ, ਇਨਕਰੇਜ ਨਹੀਂ ਕਰਦਾ। ਪਰ ਜਿਹੜੇ ਸਿੱਖ ਮੁਸਲਮਾਨ ਦੇਸ਼ਾਂ 'ਚ ਨੇ ਉਹ ਸਿੱਖੀ 'ਚ ਵੀ ਪੱਕੇ ਨੇ ਔਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਨੇ। ਬੇਸ਼ੱਕ ਅਕਸਰ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਔਰ ਅਫਗਾਨ ਸਿੱਖਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ। ਅਨਫੋਰਚੂਨੇਟਲੀ ਅਫਗਾਨਿਸਤਾਨ 'ਚ ਜੋ ਪਿਛਲੀਆਂ 4 ਦਹਾਈਆਂ 'ਚ ਵਾਪਰਿਆ ਉਹਦੇ 'ਚ ਵੱਡਾ ਹਿੱਸਾ ਸਿੱਖ ਕਮਿਊਨਿਟੀ ਦਾ ਅਫਗਾਨਾਂ ਦਾ, ਅਫਗਾਨ ਸਿੱਖਾਂ ਦਾ ਜਾਂ ਪਾਕਿਸਤਾਨ ਦੇ ਵਿੱਚ ਆਇਆ, ਖੈਬਰ ਪਖਤੂਨਖਵਾ ਜਾਂ ਨਨਕਾਣਾ ਸਾਹਿਬ ਦੇ ਰਾਉਂਡ ਨੇ ਜਾਂ ਭਾਰਤ ਔਰ ਇੰਗਲੈਂਡ ਚਲੇ ਗਏ। ਔਰ ਇਹ ਇੱਕ ਬੜਾ ਵੱਡਾ ਨੁਕਸਾਨ ਵੀ ਹੈ ਉਸ ਮੁਲਕ ਦੇ ਕਲਚਰ ਲਈ ਵੀ, ਜਿੱਥੇ ਕਿ 5 ਸਦੀਆਂ ਤੋਂ ਸਿੱਖ ਜਿਹੜੇ ਐਵਰੀ ਇੰਚ ਜਿਹੜੇ ਪਠਾਨ ਪਸ਼ਤੋ ਸਪੀਕਿੰਗ ਔਰ ਉਹਨਾਂ ਦਾ ਉਹਨਾਂ ਨੂੰ ਜਾਣਾ ਪਿਆ। ਲੇਕਿਨ ਜਿਸ ਮੁਲਕ ਦਾ ਕੋਈ ਬਹੁਤਾ ਵੱਡੇ ਲੈਵਲ 'ਤੇ ਚਰਚਾ ਨਹੀਂ ਹੁੰਦਾ, ਲੇਕਿਨ ਇਸ ਮੁਲਕ ਦੇ ਵਿੱਚ ਆਲਮੋਸਟ 6ਵੀਂ 7ਵੀਂ ਜਨਰੇਸ਼ਨ ਸਿੱਖਾਂ ਦੀ ਹੈ, ਮਲੇਸ਼ੀਆ। ਔਰ ਇਹ ਮਲੇਸ਼ੀਆ ਬੇਸ਼ੱਕ ਜਦੋਂ ਇਸ ਦਾ ਪਹਿਲਾ ਨਾਂ ਜਦੋਂ ਕਿ ਸਿੰਗਾਪੁਰ ਵੀ ਇਹਨਾਂ ਦਾ ਹਿੱਸਾ ਸੀ, ਮਲਾਇਆ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ, ਅੰਗਰੇਜ਼ ਕਾਲੋਨੀ। ਇਹ 19th ਸੈਂਚੁਰੀ ਦੇ ਵਿੱਚ ਪਹਿਲੇ ਸਿੱਖ 1870ਵਿਆਂ 'ਚ 1874 ਦੇ ਨੇੜੇ ਤੇੜੇ ਜਿਹੜੇ ਮਲਾਇਆ ਜਿਹਨੂੰ ਕਹਿੰਦੇ ਸੀ, ਜਿਹਦੇ 'ਚ ਸਿੰਗਾਪੁਰ ਸ਼ਾਇਦ 1960 ਦੇ ਵਿੱਚ ਅੱਡ ਹੋਇਆ ਔਰ ਇਹ ਫਿਰ ਮਲੇਸ਼ੀਆ ਮਲੇ ਰੇਸ ਹੈ ਇਹ ਬਣਿਆ ਔਰ ਸਿੰਗਾਪੁਰ ਬਣਿਆ। ਸੋ ਪਹਿਲੇ ਸਿੱਖ ਤੋਂ ਮਾਝੇ 'ਚੋਂ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ ਜ਼ਿਲ੍ਹਿਆਂ 'ਚੋਂ ਹੀ ਔਰ ਪੰਜਾਬੀ ਮੁਸਲਮਾਨ ਔਰ ਬਹੁਤੇ ਸਿੱਖ ਪੁਲਿਸ ਦੇ ਵਿੱਚ ਲੈ ਕੇ ਗਏ ਸੀ ਉੱਥੇ ਜਿਹੜੇ ਉਹਨਾਂ ਨੇ ਜਾ ਕੇ। ਪਰ ਬਹੁਤ ਜਲਦੀ ਜਿਹੜਾ ਸਿੱਖਾਂ ਦਾ ਪ੍ਰਭਾਵ ਜ਼ਾਹਰ ਹੈ, ਲੰਮੇ ਝੰਮੇ 6-6 ਫੁੱਟੇ ਔਰ ਲਾ ਐਂਡ ਆਰਡਰ ਦੇ ਲਈ ਲੈ ਕੇ ਗਏ। ਪਰ ਹੌਲੀ ਹੌਲੀ ਉਹ ਉੱਥੋਂ ਦੇ ਸਿਸਟਮ ਦੇ ਵਿੱਚ ਇੰਨੇ ਕਿ ਐਕਲਮਟਾਈਜ਼ ਵੀ ਹੋਏ ਔਰ ਉਹਨਾਂ ਨੇ ਥਾਂ ਵੀ ਬਣਾਈ ਔਰ ਫਿਰ ਅਗਲੀਆਂ ਜਨਰੇਸ਼ਨਾਂ ਜਾਂ ਪੀੜ੍ਹੀਆਂ ਅੱਜ ਮਲੇਸ਼ੀਆ ਦੇ ਵਿੱਚ ਲਗਭਗ ਜੇ ਅਸੀਂ ਕਹਿਣਾ ਹੋਏ ਕਿ 150 ਸਾਲ ਤੋਂ ਸਿੱਖ ਵਸਦੇ ਨੇ। 1.5 ਲੱਖ ਦੇ ਕਰੀਬ ਸਿੱਖ ਮਲੇਸ਼ੀਆ 'ਚ ਨੇ ਔਰ 150 ਦੇ ਕਰੀਬ ਗੁਰਦੁਆਰੇ ਨੇ। ਔਰ ਬਹੁਤ ਵਾਰ ਜਦੋਂ ਮੈਂ ਕਦੇ ਕੈਂਪਾਂ 'ਚ, ਇੰਟਰਨੈਸ਼ਨਲ ਕੈਂਪਾਂ 'ਚ ਇੱਥੇ ਕੈਨੇਡਾ ਜਾਂ ਅਮਰੀਕਾ 'ਚ ਮਲੇਸ਼ੀਆ ਦੇ ਸਿੱਖਾਂ ਨੂੰ, ਮਲੇਸ਼ੀਆ ਨੌਜਵਾਨ ਸਭਾ ਉਹਨਾਂ ਦੇ ਜਦੋਂ ਕੈਂਪ ਵੀ ਲੱਗਦੇ ਨੇ, ਅਸੀਂ ਤਾਂ ਇੱਥੇ 400-500 ਬੱਚਾ ਕੈਂਪ 'ਚ ਹੋਏ ਅਤੇ ਉਹਨੂੰ ਬਹੁਤ ਕਾਮਯਾਬ, ਉੱਥੇ 10-10 ਹਜ਼ਾਰ ਦੀਆਂ ਗੈਦਰਿੰਗਸ ਉਹਨਾਂ ਦੇ ਯੂਥ ਦੀਆਂ ਸਿੱਖੀ ਵੈਲਿਊਜ਼ ਨਾਲ ਜੁੜੀਆਂ ਹੋਈਆਂ। ਔਰ ਮਲੇਸ਼ੀਆ ਦਾ ਜਿਹੜਾ ਈਵਨ ਬੈਂਡ ਹੈ ਉਹ ਇੰਟਰਨੈਸ਼ਨਲੀ ਪੂਰੇ ਖਾਲਸਾ ਹੀ ਬਾਣੇ 'ਚ। ਔਰ ਮਲੇਸ਼ੀਆ ਦੇ ਵਿੱਚ ਜਿਹੜੀਆਂ ਸਿੱਖੀ ਵੈਲਿਊਜ਼ ਵਾਲੇ ਨੇ ਬੜੀ ਕਲੀਅਰ ਕਾਨਸੈਪਟ ਵਾਲੇ ਸਿੱਖ ਔਰ ਕੋਈ ਕਨਫਲਿਕਟ ਨਹੀਂ ਹੈ। ਇਸਲਾਮ 'ਚ ਯਕੀਨ ਰੱਖਣ ਵਾਲਿਆਂ ਦੀ ਮੈਜੋਰਿਟੀ ਹੈ, ਲੇਕਿਨ 6ਵੀਂ 7ਵੀਂ ਜਨਰੇਸ਼ਨ ਤੋਂ ਬਾਅਦ ਵੀ ਔਰ ਹੁਣ ਬੇਸ਼ੱਕ ਪਹਿਲਾਂ ਇਨੀਸ਼ੀਅਲ ਜਾਣ ਵੇਲੇ ਤਾਂ ਉਹ ਪੁਲਿਸ ਰਾਹੀਂ ਗਏ ਉੱਥੇ, ਲੇਕਿਨ ਅੱਜ ਉਹਨਾਂ ਦੇ ਕੋਰਟਾਂ ਦੇ ਜੱਜਿਸ ਤੋਂ ਲੈ ਕੇ ਉਹਨਾਂ ਦੇ ਹਰ ਸ਼ੋਬੇ ਤੱਕ ਉਹ ਪਹੁੰਚੇ ਨੇ। ਔਰ ਮੈਂ ਅੱਜ ਇਸ ਦਾ ਜ਼ਿਕਰ ਇਸ ਲਈ ਕਰ ਰਿਹਾ ਕਿ ਇੱਕ ਕਿਤਾਬ ਜਿਹੜੀ ਕਿ ਰਣਜੀਤ ਸਿੰਘ ਮੱਲੀ ਨੇ ਲਿਖੀ, ਸਿੱਖਸ ਇਨ ਮਲੇਸ਼ੀਆ, ਇਹ ਕੰਪਰੈਹੈਂਸਿਵ ਹਿਸਟਰੀ। ਔਰ ਇਹ ਕਿਤਾਬ ਨੂੰ ਲਾਂਚ ਕਰਨ ਲਈ ਉਹਨਾਂ ਨੇ ਜਿਹੜੀ ਮਲੇਸ਼ੀਆ ਦੀ ਪਰਕ ਸਟੇਟ ਹੈ ਉਸ ਦੇ, ਹਾਲਾਂ ਮੈਨੂੰ ਇਸ ਸਿਸਟਮ ਦਾ ਨਹੀਂ ਪਤਾ ਵੀ ਉੱਥੇ ਸੁਲਤਾਨ ਦਾ ਕਨਸਟੀਟਿਊਸ਼ਨਲ ਰੋਲ ਕੀ ਹੈ, ਪਰ ਉਹਨਾਂ ਦੇ ਸੁਲਤਾਨ ਆਫ ਪੈਰਕ ਜਿਨ੍ਹਾਂ ਨੂੰ ਕਹਿੰਦੇ ਨੇ, ਸੁਲਤਾਨ ਨਾਜ਼ਰੀਨ ਮੁਇਜ਼ੁद्दीन ਸ਼ਾਹ, ਉਹਨਾਂ ਨੇ ਇਹ ਹੋਸਟ ਕੀਤਾ ਫੰਕਸ਼ਨ। ਉਹ ਚੀਫ ਗੈਸਟ ਵੀ ਸੀ
ਔਰ ਉਹਦੇ 'ਚ ਉਹ ਗੱਲਾਂ ਉਹਨਾਂ ਨੇ ਕਹੀਆਂ। ਹੁਣ ਕਿਉਂਕਿ ਇਹ ਸੁਲਤਾਨ ਜਿਸ ਅੰਦਾਜ਼ 'ਚ ਗੱਲ ਕਹਿੰਦੇ ਨੇ, ਮੈਂ ਉਹਨਾਂ ਦਾ ਹੀ ਲਫ਼ਜ਼ ਕੋਟ ਕਰਨਾ ਚਾਹੁੰਦਾ ਹਾਂ। ਜਦੋਂ ਅੱਜ ਅਸੀਂ ਜਿਹੜਾ ਖਾਲਸਾ ਸਾਜਨਾ ਦਿਵਸ 1699 ਤੋਂ ਹੁਣ 322 ਸਾਲ ਬਾਅਦ ਗੱਲ ਕਰ ਰਹੇ ਹਾਂ, ਅਸੀਂ ਪ੍ਰਾਪਤੀਆਂ ਦੀ ਗੱਲ ਕੀਤੀ। ਇਹਨਾਂ ਮੁਲਕਾਂ 'ਚ ਅਮਰੀਕਾ ਦਾ ਪ੍ਰੈਜ਼ੀਡੈਂਟ ਮੈਸੇਜ ਦੇ ਰਿਹਾ ਹੈ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਦੇ ਰਿਹਾ ਹੈ, ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਦੇ ਰਿਹਾ ਹੈ, UK ਦਾ ਦੇ ਰਿਹਾ ਹੈ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦੇ ਰਹੀ ਹੈ। ਪਰ ਇੱਕ ਇਸਲਾਮਿਕ ਮੁਲਕ ਦੇ ਵਿੱਚ ਉਹਨਾਂ ਦਾ ਜਿਹੜਾ ਸੁਲਤਾਨ ਹੈ ਉਹ ਕੀ ਕਹਿ ਰਿਹਾ, ਔਰ ਇਹ ਉਹਨਾਂ ਦੀ ਜਿਹੜੀ ਹੈ ਮੀਡੀਆ ਔਰ ਇਹਨੂੰ ਸਟੋਰੀ ਨੂੰ ਵੀ ਹਾਨਾ ਨਾਜ਼ ਹਾरून ਜ਼ਾਹਰ ਹੈ, ਜਿਹੜੀ ਕਵਰ ਕਰਨ ਵਾਲੀ ਬੀਬੀ ਹੈ, ਉਹ ਵੀ ਇੱਕ ਮੁਸਲਿਮ ਲੇਡੀ ਹੈ। ਔਰ ਪਰਕ ਸੁਲਤਾਨ ਹੈਡਲਾਈਨ ਉਹਨੇ ਦਿੱਤੀ ਹੈ, ਸਮॉल ਇਨ ਨੰਬਰਸ ਬਟ ਸਿੱਖ ਕਮਿਊਨਿਟੀ ਕੰਕਰਸ ਹਾਈਐਸਟ ਆਫ ਦਾ ਹਾਈਟਸ। ਕਿ ਭਾਵੇਂ ਉਹਨਾਂ ਦੀ ਗਿਣਤੀ ਥੋੜੀ ਹੈ ਔਰ ਹਾਲਾਂ ਇੰਨੀ ਥੋੜੀ ਵੀ ਨਹੀਂ ਹੈ, ਉਹਨਾਂ ਨੇ ਜਦੋਂ ਕੋਟ ਕੀਤਾ ਹੈ ਤੇ 2.5% ਜਿਹੜੀ ਪੋਪੂਲੇਸ਼ਨ ਹੈ ਸਾਰੇ ਉਸ ਦੀ, ਉਹਦੇ 'ਚ ਸਿੱਖ ਨੇ 2.5%। ਇੰਡੀਆ ਜਿਸ ਵੇਲੇ 1.8% ਨੇ। ਸੋ ਜਿਹੜੀ ਪੋਪੂਲੇਸ਼ਨ ਵਾਈਜ਼ ਮਲੇਸ਼ੀਆ 'ਚ ਸਿੱਖ ਇੰਡੀਆ ਦੇ ਵਿੱਚ ਸਿੱਖਾਂ ਦੀ ਪੋਪੂਲੇਸ਼ਨ ਨਾਲੋਂ ਜ਼ਿਆਦਾ ਨੇ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ, ਸਿੱਖ ਕਮਿਊਨਿਟੀ ਆਰ ਹਾਈਲੀ ਵੈਲਿਊਡ ਸਿਟੀਜ਼ਨਸ ਆਫ ਮਲੇਸ਼ੀਆ ਐਂਡ ਪਲੇਜ਼ ਏ ਵਾਈਟਲੀ ਇੰਪੋਰਟੈਂਟ ਰੋਲ in Malaysia's rich cultural society. Or Sultan of Perak, Sultan Nazreen Muizuddin Shah said, although the Sikhs made up only 2.5% of the population, they had always stood out and made their presence known. ਕਿ ਵੀ ਇਹ 2.5% ਨੇ ਭਾਵੇਂ, ਪਰ ਤੁਸੀਂ ਉਹਨਾਂ ਦੀ ਪ੍ਰੈਜ਼ੈਂਸ ਨੂੰ ਮਹਿਸੂਸ ਕਰ ਸਕਦੇ ਹੋ, ਹਰ ਥਾਂ ਉਹ ਮੌਜੂਦ ਨੇ। ਫਿਰ ਉਹਨਾਂ ਨੇ ਕਿਹਾ, Sikhs could be found at the top of their game in all professions, including as lawyers, judges, accountants and distinguished academicians। ਕਿ ਹਰ ਪਾਸੇ ਟੌਪ ਦੇ ਉੱਤੇ ਨੇ, ਵਕੀਲ ਵੀ, ਜੱਜ ਵੀ, ਅਕਾਊਂਟੈਂਟ ਵੀ ਔਰ ਐਕੈਡੈਮਿਕ ਹਲਕਿਆਂ 'ਚ ਵੀ। They also excel in businesses and industries as well as in sports, culture and the art, he added। ਉਹਨੇ ਕਿਹਾ ਜੀ ਹਰ ਪਾਸੇ ਨੇ। ਔਰ ਹੁਣ ਵੀ ਜਦੋਂ ਤੁਸੀਂ ਓਲੰਪਿਕ ਦੀ ਕਦੇ ਮਲੇਸ਼ੀਆ ਦੀ ਟੀਮ ਹਾਕੀ ਦੀ ਖੇਡਦੀ ਦੇਖੋਗੇ ਤਾਂ 6-7 ਉਹਦੇ 'ਚ ਜੂੜਿਆਂ ਵਾਲੇ ਹੁੰਦੇ ਨੇ। ਇੰਡੀਆ 'ਚ ਤਾਂ ਉਹ ਸਿਰ ਮੁਨਾਣ ਦਾ ਰਿਵਾਜ ਖੜਾ ਕਰਤਾ ਉਹਨਾਂ ਨੇ ਪਲੇਅਰਾਂ ਨੇ। ਤੁਸੀਂ ਨਾਂ ਸਿੰਘ ਜਾਂ ਦੂਜੇ ਤੋਂ ਅੰਦਾਜ਼ਾ ਲਾਉਂਦੇ ਹੋ ਵੀ ਸਿੱਖ ਹੈ, ਲੇਕਿਨ ਮਲੇਸ਼ੀਆ ਦੇ ਜਦੋਂ ਖੇਡਦੇ ਨੇ ਪਲੇਅਰ, ਉਹਨਾਂ ਦੇ 8-9 ਪਲੇਅਰ ਜਿਹੜੇ ਨੇ ਮੋਸਟ ਟੀਮਾਂ 'ਚ ਹਾਕੀ ਖਾਸ ਤੌਰ 'ਤੇ ਉਹਦੇ 'ਚੋਂ ਸਿੱਖ ਹੁੰਦੇ ਨੇ, ਐਥਲੈਟਿਕਸ ਵੀ ਹੁੰਦੇ ਨੇ। ਉਹਨੇ ਕਿਹਾ ਕਿ ਬਈ ਸਪੋਰਟਸ ਕਲਚਰ ਹੀ ਸੈਡ, ਔਰ ਉਹਨਾਂ ਨੇ ਕਿਤਾਬ ਦੇ ਹਵਾਲੇ ਨਾਲ ਹੀ ਕਿਹਾ ਕਿ ਭਾਈ ਸਿੱਖ ਕਮਿਊਨਿਟੀ ਦੀਆਂ ਬਹੁਤ ਵੱਡੀਆਂ ਕੰਟਰੀਬਿਊਸ਼ਨਸ ਨੇ from its establishment as a British colony until today, including in the field of security. As the book reminds us, ਇਹ ਹੁਣ ਸੁਲਤਾਨ ਕਹਿ ਰਹੇ ਨੇ, this was in large part of what made them so suitable for this profession in the early days of British Malaya। ਔਰ ਉਹਨਾਂ ਨੇ ਕਿਹਾ ਵੀ ਕਿਵੇਂ ਥੋੜ੍ਹੇ ਜਿਹੇ ਸਿੱਖ ਆਏ, ਪਰ ਜਿਹੜੀ ਗੱਲ ਉਹਨਾਂ ਨੇ 5 ਨੁਕਤੇ ਕਹੇ ਕਿ ਭਾਈ ਜਿਹੜੇ ਸਿੱਖ ਕਰੈਕਟਰ ਦੇ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਅਰਲੀ ਗਾਰਡ 1874 'ਚ ਆਏ, ਪਰ ਬਹੁਤ ਜਲਦੀ ਉਹਨਾਂ ਦੀ ਪਛਾਣ ਸਿੱਖ ਦੇ ਤੌਰ 'ਤੇ ਬਣੀ। ਔਰ ਉਹਨਾਂ ਨੇ ਕਿਹਾ ਕਿ ਵੀ ਇੰਨਾ ਕੁ ਜਿਹੜਾ ਸਿੱਖਾਂ ਦਾ ਦਬਦਬਾ ਬਣਿਆ ਕਿ ਜਿਹੜੇ ਨੌਨ ਸਿੱਖ ਇੰਡੀਅਨ ਸੀ ਉਹਨਾਂ ਨੂੰ ਵੀ ਲੱਗਾ ਵੀ ਪੱਗ ਬੰਨ੍ਹ ਕੇ ਹੀ ਰੈਕਗਨੀਸ਼ਨ ਮਿਲਦੀ ਹੈ, ਉਹ ਵੀ ਪੱਗਾਂ ਬੰਨ੍ਹਣ ਲੱਗ ਗਏ। ਔਰ ਉਹਨਾਂ ਨੇ ਕਿਹਾ ਕਿ ਸੁਲਤਾਨ ਨਜ਼ਰੀਨ ਨੇ ਕਿ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਔਰ ਈਵਨ ਮੇਰੇ ਗ੍ਰੇਟ ਗ੍ਰੈਂਡਫਾਦਰ ਸੁਲਤਾਨ ਇਦਰੀਸ ਮੁਰਸ਼ਿਦੀਨ ਅਜ਼ਾਮ ਸ਼ਾਹ, ਉਹਨਾਂ ਦੇ ਜਿਹੜੇ ਰਾਇਲ ਬਾਡੀਗਾਰਡ ਸੀ ਉਹ ਵੀ ਸਿੱਖ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਸ ਲੈਵਲ ਦੇ ਉੱਤੇ ਸਿੱਖਾਂ ਨੂੰ ਰਾਇਲ ਬਾਡੀਗਾਰਡ ਰੱਖਣਾ, ਇਹ ਸ਼ੋਅ ਕਰਦਾ ਸੀ ਕਿ ਕਿਵੇਂ ਡਿਊ ਟੂ ਦੇਅਰ ਅਨਫਾਲਟਰਿੰਗ ਡਿਵੋਸ਼ਨ ਟੂ ਡਿਊਟੀ ਐਂਡ ਰਿਮੈਂਬਰਡ ਐਜ਼ ਐਨ ਇੰਪੋਰਟੈਂਟ ਐਂਡ ਕਲਰਫੁਲ ਪਾਰਟ ਆਫ ਪੈਰਕ ਸੁਲਤਾਨੀਜ਼ ਹਿਸਟਰੀ। ਕਿ ਸਾਡੀ ਜਿਹੜੀ ਸੁਲਤਾਨੇਤ ਦੀ ਹਿਸਟਰੀ ਹੈ ਉਹਦੇ 'ਚ ਸਿੱਖਾਂ ਦੀ ਯੂਨੀਕ ਥਾਂ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਵੀ ਤੁਸੀਂ ਦੇਖੋਗੇ ਸਿਕਿਉਰਿਟੀ ਸੈਕਟਰ ਹੀ ਨਹੀਂ, ਹਰ ਫੀਲਡ ਦੇ ਵਿੱਚ ਉਹਨਾਂ ਨੇ ਆਪਣੇ ਟੈਲੈਂਟਸ ਦੇ ਨਾਲ ਐਕਸੈਲ ਕੀਤਾ। ਔਰ ਉਹਦੇ 'ਚ ਉਹਨਾਂ ਨੇ ਫਿਰ ਕੁਛ ਨਾਂ ਵੀ ਲਿਆ ਕਿ ਫਾਰਮਰ ਚੀਫ ਜਸਟਿਸ ਮਲਾਇਆ ਦੇ ਸ਼੍ਰੀ ਸਰਵਣ ਸਿੰਘ ਗਿੱਲ, ਮਲੇਸ਼ੀਆ ਦੀ ਪਹਿਲੀ ਫਸਟ ਫੀਮੇਲ ਪੈਡੀਟੀਸ਼ਨ ਡਾਕਟਰ ਹਰਬੰਸ ਕੌਰ ਵਿਰਕ, ਫੁੱਟਬਾਲਰ ਦਾਤੁਕ ਸੰਤੋਖ ਸਿੰਘ, ਸਿੰਗਰ DJ ਦਵੇ। ਫਿਰ ਉਹਨਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਦਾਤੁਕ ਦੇ ਅਮਰ ਸਿੰਘ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਸਾਰਿਆਂ ਦੀ ਜਿਹੜੀ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਫਿਰ ਅਖੀਰ 'ਚ ਉਹਨਾਂ ਨੇ ਕਿਹਾ ਸੁਲਤਾਨ ਨਜ਼ਰੀਨ ਹਾਈਲਾਈਟਡ 5 characteristics of Sikh community which contributed to their success, which were adaptability।
ਕਿ ਜਿੱਥੇ ਜਾਣਾ ਹੈ ਉੱਥੋਂ ਦੇ ਹੋ ਜਾਣਾ ਹੈ, ਅਡਾਪਟ ਕਰਨਾ ਆਪਣੇ ਆਪ ਨੂੰ। ਇਹੀ ਕਾਰਨ ਹੈ ਕਿ ਦੁਨੀਆ ਦੇ ਹਰ ਮੁਲਕ ਜਿੱਥੇ ਸਿੱਖ ਗਏ ਨੇ ਉਹਨੂੰ ਆਪਣਾ ਦੇਸ਼ ਬਣਾ ਕੇ ਹੀ ਉਹਨਾਂ ਨੇ ਉੱਥੇ ਅਡਾਪਟ ਕੀਤਾ ਉਹ ਸਾਰਿਆਂ ਨੂੰ ਪੈਟਰੀਓਟਿਜ਼ਮ, ਕਿ ਜਿਸ ਧਰਤੀ ਤੇ ਉਹ ਨੇ ਫਿਰ ਉਸ ਦੇ ਵਫਾਦਾਰ ਨੇ, ਉਸ ਦੇ ਲਈ ਖਲੋਂਦੇ ਨੇ। ਕਮਿਟਮੈਂਟ ਟੂ ਐਜੂਕੇਸ਼ਨ, ਕਿ ਇਹਨਾਂ ਦਾ ਤਾਲੀਮ ਦੇ ਲਈ ਕਮਿਟਮੈਂਟ ਹੈ। ਹਾਰਡ ਵਰਕ, ਸਖਤ ਮਿਹਨਤੀ ਨੇ, ਸਖਤ ਜਾਨ ਨੇ। ਐਂਡ ਥ੍ਰਿਫਟੀਨੈਸ ਐਂਡ ਰਿਸਪੈਕਟ ਫॉर ਟ੍ਰੈਡੀਸ਼ਨ, ਕਿ ਕਿਵੇਂ ਉਹ ਇੱਕ ਸਹਿਜ ਦੇ ਵਿੱਚ ਰਹਿੰਦੇ ਆ, ਆਪਣਾ ਜਿਹੜਾ ਮਜ਼ਹਬ ਹੈ ਉਹਨਾਂ ਦੀ ਰਵਾਇਤ ਹੈ ਉਹ ਉਹਨਾਂ ਨੇ ਨਹੀਂ ਛੱਡੀ। ਉਹਨਾਂ ਨੇ ਕਿਹਾ ਕਿ ਭਾਈ these main ingredients he said had together empowered the Sikhs to conquer the highest heights in modern Malaysia, ਕਿ ਇਹ ਜਿਹੜੇ 5 ਟ੍ਰੇਟ ਨੇ ਇਹਨਾਂ ਨੂੰ ਧਾਰਨ ਕਰਨ ਵਾਲੇ ਸਿੱਖਾਂ ਨੇ ਸਭ ਤੋਂ ਉੱਚੀਆਂ ਜਿਹੜੀਆਂ ਨੇ ਉਹ ਪਹਾੜੀਆਂ ਨੂੰ ਛੋਹਿਆ। ਔਰ ਮੈਂ ਦੇਖ ਰਿਹਾ ਕਿ ਵੀ ਘੜੀ ਜਾ ਰਹੀ ਹੈ, ਸਾਡਾ ਟਾਈਮ ਮੁਕਾਉਣ ਵੱਲ, ਪਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ। ਅੱਜ ਦਾ ਸ਼ਬਦ ਬੜਾ ਦਿਲਚਸਪ ਸ਼ਬਦ ਹੈ, ਕਿਉਂਕਿ ਉਹਦੇ 'ਚ ਉਹਦੀ ਐਕਸਪਲੇਨੇਸ਼ਨ ਲਈ ਜ਼ਿਆਦਾ ਵਕਤ ਚਾਹੀਦਾ ਸੀ, ਪਰ ਮੈਂ ਇਹਨੂੰ 5 ਮਿੰਟ ਦੇ ਵਿੱਚ ਹੀ ਸਮੇਟਾਂਗਾ। ਔਰ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ 5ਵਾਂ। ਇਸ ਦਾ ਮਤਲਬ ਹੈ ਕਿ ਵੀ ਇਸ ਦੇ ਜਿਹੜੇ 3 ਕਪਲੇਟ ਨੇ ਉਹ ਕਬੀਰ ਸਾਹਿਬ ਦੇ ਨੇ, ਚੌਥਾ ਗੁਰੂ ਅਰਜਨ ਸਾਹਿਬ ਦਾ ਹੈ। ਔਰ ਕਬੀਰ ਸਾਹਿਬ ਨੇ ਦੁਨੀਆ ਦਾ ਵਰਤਾਰਾ ਕੀ ਹੈ, ਅਕਲ ਕਿਵੇਂ ਘਾਹ ਚਰਨ ਜਾਂਦੀ ਹੈ। ਅਸੀਂ ਆਮ ਵੀ ਕਹਿੰਦੇ ਨੇ ਕਿ ਆ ਅਕਲ ਘਾਸ ਚਰਨੇ ਗਈ ਥੀ, ਕਿ ਅਕਲ ਦੇ ਉੱਤੇ ਜਦੋਂ ਪਰਦਾ ਪੈਂਦਾ ਹੈ, ਬੁੱਧੀ ਨੂੰ ਕਿਵੇਂ ਅਕਲ ਉਕਸਾਉਂਦੀ ਹੈ, ਉਹ ਵਕਾਰਾਂ ਦੇ ਪਿੱਛੇ ਦੌੜਦਾ ਹੈ, ਵਾਈਸਿਸ ਦੇ ਪਿੱਛੇ ਦੌੜਦਾ ਹੈ, ਲਸਟ, ਐਂਗਰ, ਗਰੀਡ, ਅਟੈਚਮੈਂਟ ਉਹਦੇ 'ਚ ਫਸਦਾ ਹੈ ਔਰ ਆਪਣੀ ਜ਼ਿੰਦਗੀ ਬਰਬਾਦ ਹੁੰਦੀ ਹੈ। ਪਰ ਜੇ ਰੱਬ ਦੀ ਸ਼ਰਨ 'ਚ ਆ ਜਾਓ, ਰੱਬ ਦੀ ਪਨਾਹ 'ਚ ਆ ਜਾਓ, ਰੱਬ ਨਾਲ ਜੁੜ ਜਾਓ, ਤੇ ਇਹ ਸਾਰੇ ਇਹ ਜਿਹੜੀਆਂ ਨੇ ਉਹਨਾਂ 'ਤੇ ਕਾਬੂ ਪਾਇਆ ਜਾਂਦਾ। ਔਰ ਕਬੀਰ ਸਾਹਿਬ ਸ਼ੁਰੂ ਹੀ ਇੱਥੋਂ ਕਰਦੇ ਨੇ, ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੇ ਬਿਰੋਲੇ ਨੀਰ ਰਾਹੋ। ਉਹਨਾਂ ਨੇ ਕਬੀਰ ਸਾਹਿਬ ਕਹਿੰਦੇ ਨੇ ਕਿ ਐਸਾ ਸਰਪ੍ਰਾਈਜ਼ ਮੈਂ ਦੇਖਿਆ, ਅਚਰਜ ਦੇਖਿਆ ਕਿ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕਿਆ ਜਾ ਰਿਹਾ, ਕਿ ਅਸੀਂ ਜਿਵੇਂ ਜ਼ਿੰਦਗੀ ਬਰਬਾਦ ਕਰਦੇ ਹਾਂ, ਕਿ ਅਸਲ ਮੰਤਵ ਤਾਂ ਅਸੀਂ ਜ਼ਿੰਦਗੀ ਦਾ ਰੱਬ ਨੂੰ ਲੱਭਣਾ, ਪਰ ਅਸੀਂ ਵਕਾਰਾਂ ਦੇ ਵਿੱਚ ਦਦ ਦਹੀਂ ਨੂੰ ਕਹਿੰਦੇ ਨੇ ਕਿ ਦਹੀਂ ਰਿੜਕਿਆ ਜਾਏ ਤਾਂ ਮੱਖਣ ਨਿਕਲਦਾ ਹੈ, ਲੇਕਿਨ ਇੱਥੇ ਅਸੀਂ ਜ਼ਿੰਦਗੀ ਨੂੰ ਜਿਹਨੂੰ ਕਹਿੰਦੇ ਨੇ ਪਾਣੀ 'ਚ ਮਧਾਣੀ ਪਾਉਣਾ, ਅਸੀਂ ਪਾਣੀ 'ਚ ਮਧਾਣੀ ਪਾਈ ਹੋਈ ਹੈ। ਕੀ ਹੈ? ਹਰੀ ਅੰਗੂਰੀ ਗਧਾ ਚਰੇ ਨਿਤ ਉੱਠ ਹਾਸੈ ਹੀਂਗੈ ਮਰੇ, ਕਿ ਭਾਈ ਇਹ ਜਿਹੜਾ ਗਧਾ ਮਨ ਹੈ, ਇਹ ਹਰੀ ਅੰਗੂਰੀ ਜਿਹੜੀ ਹਰਾ ਜਿਹੜੀ ਹੈ ਉਹ ਜਰਮੀਨੇਟਿੰਗ ਪਾਰਟ ਹੁੰਦਾ, ਜਿਹੜਾ ਮੋਸਟ ਫਰਟਿਲ ਔਰ ਬੜਾ ਚੰਗਾ ਲੱਗਦਾ ਜਾਨਵਰਾਂ ਨੂੰ, ਕਿ ਬਈ ਅਸੀਂ ਇਹ ਜਿਹੜੀ ਵਕਾਰਾਂ ਦੀ ਸਜਰੀ ਅੰਗੂਰੀ, ਇਹ ਮਨ ਚੱਲ ਰਿਹਾ, ਮਨ ਇਹਦੇ 'ਚ ਫਸਿਆ ਹੋਇਆ, ਔਰ ਉਹਨਾਂ ਵਕਾਰਾਂ 'ਚ ਫਸ ਕੇ ਨਿਤ ਉੱਠ ਹਾਸੈ ਹੀਂਗੈ ਮਰੇ, ਉਹਨਾਂ ਨੂੰ ਇੰਜੋਏ ਕਰਦਿਆਂ ਹੱਸਦਾ ਹੈ, ਤੇ ਜਿਵੇਂ ਗਧਾ ਹੀਂਗਦਾ ਇਵੇਂ ਮਨ ਜਿਹੜਾ ਉਹਨਾਂ ਵਕਾਰਾਂ 'ਚ ਫਸਿਆ ਹੋਇਆ ਸਮਝਦਾ ਕਿ ਜੀ ਮੈਂ ਬਹੁਤ ਇੰਜੋਏ ਕਰ ਰਿਹਾ। ਔਰ ਉਹ ਮਨ ਦਾ ਹਾਲ ਹੈ ਕਿ ਮਾਤਾ ਭੈਂਸਾ ਅਮੂਹਾ ਜਾਏ, ਕਿ ਭੈਂਸਾ ਕਹਿੰਦੇ ਨੇ ਸੰਡੇ ਨੂੰ, ਕਿ ਜਿਵੇਂ ਮਾਤਾ ਹੁੰਦਾ ਮਸਤ, ਜਿਵੇਂ ਮਸਤ ਸਾਂਢ ਜਿਹੜਾ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਅਮੋੜ ਹੁੰਦਾ ਹੈ, ਇਵੇਂ ਜਿਹੜਾ ਇਹ ਮਨ ਵੀ ਅਮੋੜ ਕੁਦ ਚਰੈ ਰਸਾਤਲ ਪਾਏ, ਕਿ ਕੁਦ ਕੇ ਵਕਾਰਾਂ ਦੇ ਵਿੱਚ ਫਸ ਰਿਹਾ ਹੁੰਦਾ ਹੈ, ਸੰਡੇ ਵਾਂਗ ਬੇਪਰਵਾਹ ਹੁੰਦਾ ਹੈ, ਕੋਈ ਜੋ ਮਰਜ਼ੀ ਕਹੇ ਪਰਵਾਹ ਨਹੀਂ, ਪਰ ਉਹਨੂੰ ਇਹ ਨਹੀਂ ਪਤਾ ਕਿ ਉਹਦੇ ਲਈ ਨਰਕ ਦਾ ਦਰਵਾਜ਼ਾ ਖੁੱਲ੍ਹ ਰਿਹਾ। ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੂੰਗਾ ਨਿਤ ਭੇਡ, ਕਿ ਆਹ ਦੇਖੋ ਕਿ ਭਾਈ ਇਹ ਲੇਲਾ ਮਨ ਹੈ, ਤੇ ਬੁੱਧੀ ਜਿਹੜੀ ਹੈ ਇਹ ਲੇਲੇ ਨੂੰ ਚੂੰਗ ਰਹੀ ਹੈ, ਕਿ ਮਨ ਜਿਹੜਾ ਅਕਲ ਦੇ ਪਿੱਛੇ, ਅਕਲ ਵਕਾਰਾਂ ਦੇ ਪਿੱਛੇ, ਔਰ ਇਹ ਗਧੇ ਵਾਲਾ ਵਰਤਾਰਾ ਮਨ ਕਰ ਰਿਹਾ। ਔਰ ਇਹੀ ਖੇਡ ਕਹਿੰਦੇ ਮੈਨੂੰ ਸਮਝ ਆਈ ਹੈ ਕਿ ਭਾਈ ਇਵੇਂ ਮਨ ਫਸਿਆ। ਹੁਣ ਇਹ ਸਾਰਾ ਤਾਂ ਉਹਨਾਂ ਨੇ ਡਾਇਗਨੋਸਿਸ ਦੇ ਦਿੱਤਾ, ਪਰ ਟ੍ਰੀਟਮੈਂਟ ਵਾਲਾ ਜਿਹੜਾ ਲਾਈਨ ਹੈ ਉਹ 5ਵੇਂ ਪਾਤਸ਼ਾਹ ਨੇ ਵਿੱਚ ਐਡ ਕੀਤੀ, ਰਾਮ ਰਮਤ ਮਤ ਪ੍ਰਗਟੀ ਆਈ ਕਹੋ ਕਬੀਰ ਗੁਰ ਸੋਝੀ ਪਾਈ, ਕਿ ਭਾਈ ਇਹ ਖੇਡ ਉਹਨੂੰ ਹੀ ਸਮਝ ਆਉਂਦੀ ਹੈ ਜਿਹੜਾ ਰੱਬ ਦੇ ਵਿੱਚ ਰਮਿਆ ਹੋਇਆ, ਉਸ ਦੇ ਵਿੱਚ ਐਬਜ਼ੋਰਵ ਹੈ, ਇਮਰਸ ਹੈ, ਰਮਨ ਹੁੰਦਾ ਉਹਦੇ ਵਿੱਚ ਇਮਰਸ ਹੋਣਾ। ਰਾਮ ਰਮਤ ਮਤ ਪ੍ਰਗਟੀ ਆਈ, ਔਰ ਇਹ ਜੇ ਰੱਬ ਦੀ ਯਾਦ ਆ ਜਾਂਦੀ ਹੈ ਫਿਰ ਇਹ ਮਨ ਗਧੇ ਵਾਂਗ ਹੀਂਗਦਾ ਨਹੀਂ ਹੈ, ਔਰ ਸੰਡੇ ਵਾਂਗ ਜਿਹੜਾ ਅਮੋੜ ਨਹੀਂ ਹੁੰਦਾ, ਔਰ ਉਸ ਕਿਸਮ ਦੇ ਵਕਾਰਾਂ ਦੇ ਮਗਰ ਨਹੀਂ ਹੁੰਦਾ।
ਕਹੋ ਕਬੀਰ ਗੁਰ ਸੋਝੀ ਪਾਈ। ਸੁਖਬੀਰ ਸਾਹਿਬ ਨੂੰ ਐਡਰੈਸ ਕਰਦੇ ਆ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਸ ਗੱਲ ਦੀ ਸਮਝ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ ਕਿ ਭਾਈ ਰਾਮ ਰਮਤ ਕੇ ਉਸ ਰੱਬ 'ਚ ਜੁੜਿਆ ਹੀ ਜਿਹੜੀ ਹੈ ਅਕਲ ਜਿਹੜੀ ਹੈ ਉਹ ਠੀਕ ਰਸਤੇ ਤੁਰਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।